अस्सलामुअलैकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारियां दी? अल्लाह करे तुसी सारे हसते रहो ते बसते रहो। फ्लैश स्पीड मॉप ਅਸੀਂ ਇਹ ਯੂਜ਼ ਕਰਨੇ ਆ ਮੋਪ। ਇਹਦੇ ਅੱਜ ਫਲੋਰ ਵਾਈਪਸ ਵੀ ਆ ਗਏ ਨੇ, ਮੋਪ ਵੀ ਅਸੀਂ ਦਾ ਯੂਜ਼ ਕਰਨੇ ਆ। ਫਲੋਰ ਵਾਈਪਸ ਮੰਗਾਏ ਨੇ ਤੇ ਬੜਾ ਪੈਕੇਟ ਆ ਜਾਂਦਾ ਵੇ। ਅਸੀਂ ਆਨਲਾਈਨ ਆਰਡਰ ਕਰ ਦਿੰਦੇ ਹਾਂ ਤੇ ਫਿਰ ਜਦੋਂ 2 ਮਹੀਨੇ ਚੱਲ ਜਾਵੇ ਤੇ ਫਿਰ ਅਸੀਂ ਉਹਨੂੰ ਇਸਤੇਮਾਲ ਕਰਦੇ ਰਹਿੰਦੇ ਹਾਂ। ਮੈਂ ਇਹਦੇ ਵਿੱਚੋਂ ਇੱਕ ਪੈਕੇਟ ਕੱਢ ਲਵਾਂਗੀ ਜਿਹੜਾ ਇਸਤੇਮਾਲ ਕਰਨਾ, ਬਾਕੀ ਪਿੱਛੇ ਸਟੋਰ ਵਿੱਚ ਰੱਖ ਕੇ ਆ ਜਾਵਾਂਗੇ। ਤੇ ਬਹੁਤ ਅੱਛੇ ਵਾਈਪਸ ਨੇ ਫਲੋਰ ਵਾਈਪਸ ਔਰ ਮੋਪ ਇਹਦਾ ਇੰਨਾ ਜ਼ਬਰਦਸਤ ਇਹਦੇ ਨਾਲ ਲੱਗਦਾ, ਸਫਾਈ ਹੁੰਦੀ ਹੈ ਕਿ ਅਸੀਂ ਇੱਕ ਦਫਾ ਟਰਾਈ ਬੇਸ 'ਤੇ ਮੰਗਾਇਆ ਸੀ। ਉਸ ਤੋਂ ਬਾਅਦ ਫਿਰ ਬਈ ਅਸੀਂ ਹੁਣ ਇਹ ਇਸਤੇਮਾਲ ਕਰਨੇ ਆ। ਸਫਾਈ ਕਰ ਲਈਏ ਤੇ ਹੁਣ ਪੋਚੀ ਦਾ ਟਾਈਮ ਆ ਗਿਆ। ਤੇ ਪਹਿਲੇ ਤਾਂ ਅਸੀਂ ਪੋਚੀ ਲਾਉਂਦੇ ਹੁੰਦੇ ਸਾਂ, ਪੁਰਾਣੇ ਤੌਲੀਏ ਲੈ ਕੇ ਨਾ ਉਹਦੇ ਨਾਲ ਪੋਚੀਆਂ ਲੱਗਦੀਆਂ ਹੁੰਦੀਆਂ ਸਨ। ਕੋਈ ਵੀ ਸੂਤੀ ਕੱਪੜਾ, ਸਪੈਸ਼ਲੀ ਪੁਰਾਣਾ ਤੌਲੀਆ ਜਿਹੜਾ ਉਹ ਇਸਤੇਮਾਲ ਹੁੰਦਾ ਸੀ ਪੋਚੀ ਲਾਉਣ ਵਾਸਤੇ, ਤੇ ਬਹਿ ਕੇ ਪੋਚੀ ਲਾਈ ਜਾਂਦੀ ਸੀ, ਦੇ ਦਵਾ ਕੇ ਫਰਸ਼ ਚਮਕਾਏ ਜਾਂਦੇ ਸਨ। ਤੇ ਅੱਜ ਕੱਲ੍ਹ ਨਵਾਂ ਜ਼ਮਾਨਾ ਤੇ ਨਵੀਆਂ ਚੀਜ਼ਾਂ, ਬੂਹੇ ਬਾਰੀਆਂ ਤੇ ਲਓ ਬਈ ਬੂਹੇ ਬਾਰੀਆਂ ਨਹੀਂ, ਪੋਚੇ ਲਾ ਰਹੀਆਂ। ਹੁਣ ਪੋਚੇ ਲਾ ਰਹੇ ਹਾਂ ਅਸੀਂ ਇਹਦੇ ਨਾਲ। ਇਹਨੂੰ ਇਹਦੇ ਉੱਤੇ ਜਿਹੜਾ ਸਟੈਂਡ ਵਾਲਾ ਵੇ ਇਹਦੇ ਉੱਤੇ ਮੈਂ ਇੱਥੇ ਲਾ ਲਵਾਂਗੀ ਤੇ ਬਸ ਦਵਾ ਦਬ ਪੋਚੀ, ਕਿਉਂਕਿ ਵੈਟ ਨਹੀਂ ਹੈ, ਇਹ 'ਚ ਦਵਾਈ ਲੱਗੀ ਹੋਈ ਹੈ ਸਾਰੀ, ਤੇ ਫਰਸ਼ ਨੂੰ ਕਲੀਨ ਕਰ ਦੇਗਾ। ਤੇ ਮੈਂ ਹੁਣ ਇਹਨੂੰ ਲਾਉਂਦੀ ਹਾਂ ਤੇ ਕੋਸ਼ਿਸ਼ ਕਰਨੀ ਹੈ ਮੈਂ ਤੁਹਾਨੂੰ ਦਿਖਾਵਾਂ। ਹੁਣ ਇੱਕ ਹੱਥ ਦੇ ਨਾਲ ਮੈਂ ਇਹਨੂੰ ਕਰਨਾ ਵੇ, ਇਸ ਤਰ੍ਹਾਂ ਕਰਕੇ ਇਹਦੇ ਉੱਤੇ ਅਸੀਂ ਇਹਨੂੰ ਲਾ ਦਾਂਗੇ। ਔਰ ਇਹਦੇ ਉੱਤੇ ਸਪੇਸ ਬਣਿਆ ਹੋਇਆ ਸੀ, ਇਸੇ ਸਪੇਸ ਦੇ ਵਿੱਚ ਮੈਂ ਇਹਨੂੰ ਅਟਕਾ ਦਿੱਤਾ ਵੇ, ਇਸ ਕਾਗਜ਼ ਨੂੰ ਨਾ ਜਿਹੜਾ, ਇਸ ਤਰ੍ਹਾਂ ਪੋਚੀ ਨੂੰ। ਤੇ ਬਸ ਹੁਣ ਅਸੀਂ ਪੋਚੀ ਲਾਉਣੀ ਸ਼ੁਰੂ ਕਰ ਦੇਣੀ ਹੈ। ਤੇ ਚਲੋ ਵੀ ਬੜਾ ਸਾਫ ਸੁਥਰਾ ਜਿਹੜਾ ਨਾ ਫਰਸ਼ ਚਮਕਦਾ ਹੋਇਆ ਤਾਂ ਫਿਰ ਨਜ਼ਰ ਆ ਜਾਏਗਾ। ਥੋੜ੍ਹਾ ਦੇਖੋ ਤਾਂ ਨਜ਼ਰ ਵੀ ਆ ਰਿਹਾ ਹੋਣਾ ਕਿ ਇਹ ਗਿੱਲਾ ਗਿੱਲਾ ਲੱਗ ਰਿਹਾ ਵੇ ਪੋਚਾ। ਲਾਈਟ ਵੀ ਖੋਲ੍ਹ ਦੇਣੀ ਆ, ਮਸ਼ੀਨ ਚੱਲ ਰਹੀ ਹੈ ਕੱਪੜੇ ਧੋਣ ਵਾਲੀ, ਮਸ਼ੀਨ ਦੀ ਵੀ ਤੁਹਾਨੂੰ ਆਵਾਜ਼ ਆ ਰਹੀ ਹੋਏਗੀ। ਇਸ ਤਰ੍ਹਾਂ ਕਰਕੇ लो भाई, आजा मेरी गाड़ी में बैठ जा, आजा मेरी गाड़ी में बैठ जा, आजा मेरी गाड़ी में बैठ जा, आजा मेरी गाड़ी में बैठ जा। रूम ਵਿੱਚ ਆਈ ਉੱਪਰ ਤੇ ਮੈਂ ਦੇਖਿਆ ਕਿ ਭਈ ਇਹ ਡੌਗਸ ਜਾ ਰਹੇ ਨੇ ਤੇ ਮੈਂ ਬੜੀ ਖੁਸ਼ ਹੁੰਦੀ ਹਾਂ ਇਹਨਾਂ ਨੂੰ ਦੇਖ ਕੇ, ਕਿਉਂਕਿ ਅਕਸਰ ਇੱਥੋਂ ਗੁਜ਼ਰਦੇ ਨੇ। ਇਹ ਦੋਨੋਂ ਮਿਸਿਸ ਔਰ ਇਹਨਾਂ ਦੇ ਹਸਬੈਂਡ ਨੇ, ਦੋਨੋਂ ਜਾਂਦੇ ਨੇ। ਕਦੀ ਇਹਨਾਂ ਦੀ ਮਿਸਿਸ ਹੁੰਦੀ ਹੈ, ਕਦੀ ਇਹ ਖੁਦ ਹੁੰਦੇ ਨੇ, ਕਦੀ ਇਹ ਦੋਨੋਂ ਹੁੰਦੇ ਨੇ ਇਕੱਠੇ ਤੇ ਵਾਕ ਕਰਾਉਣ ਨਿਕਲਦੇ ਨੇ। ਕਿਉਂਕਿ ਜਿਹੜੇ ਲੋਕ ਪੈਟਸ ਪਾਲਦੇ ਨੇ ਫਿਰ ਉਹਨਾਂ ਨੂੰ ਬਾਹਰ ਲੈ ਕੇ ਜਾਣਾ ਹੁੰਦਾ ਵੀ, ਉਹਨਾਂ ਨੂੰ ਹਵਾ ਜ਼ਰੂਰੀ ਹੁੰਦੀ ਹੈ, ਉਹਨਾਂ ਵਾਸਤੇ ਉਹਨਾਂ ਨੂੰ ਵਾਕ ਜ਼ਰੂਰੀ ਹੁੰਦੀ ਹੈ। ਇਸ ਲਈ ਆਪਣਾ ਟਾਈਮ ਕੱਢ ਕੇ ਤੇ ਦੇਖੋ ਆਪਣੇ ਵਾਕਿੰਗ ਕਰਾਉਂਦੇ ਨੇ। ਆਪਣੇ ਜਿਹੜੇ ਇਹਨਾਂ ਨੇ ਪਾਲੇ ਹੁੰਦੇ ਨੇ ਡੌਗਸ, ਤੇ ਉਹਨਾਂ ਨੂੰ ਫਿਰ ਲੈ ਕੇ ਜਾਂਦੇ ਨੇ। ਪਰ ਗੰਦਗੀ ਨਹੀਂ ਕਿਤੇ ਹੋਣ ਦਿੰਦੇ। ਇਹਨਾਂ ਦੇ ਹੱਥ ਵਿੱਚ ਨਾਲ ਸ਼ੌਪਰ ਹੁੰਦਾ ਵੇ, ਅਗਰ ਕੋਈ ਇਹਨਾਂ ਦਾ ਜਾਨਵਰ ਕਿਤੇ ਕੋਈ ਗੰਦਗੀ ਕਰ ਦਿੰਦਾ ਵੇ ਤਾਂ ਉਹਦੇ ਹੱਥ ਉਸ ਚੁੱਕ ਕੇ ਗਲਵਸ ਪਾ ਕੇ ਔਰ ਥੈਲੀ ਵਿੱਚ ਪਾ ਕੇ ਬਿਨ ਵਿੱਚ ਸੁੱਟਦੇ ਨੇ। ਇਸ ਤਰ੍ਹਾਂ ਨਹੀਂ ਹੈ ਕਿ ਜਾਨਵਰ ਤੁਹਾਡੇ ਜਿੱਥੇ ਮਰਜ਼ੀ ਗੰਦਗੀ ਪਾਉਂਦੇ ਰਹਿਣ। ਜਿਹੜੇ ਪਾਲਤੂ ਇਸ ਤਰ੍ਹਾਂ ਹੁੰਦੇ ਨੇ ਉਹਨਾਂ ਦੀ ਬਹੁਤ ਕੇਅਰ ਕੀਤੀ ਜਾਂਦੀ। ਔਰ ਇੱਥੇ ਤਾਂ ਪਾਲਤੂ ਹੀ ਡੌਗਸ ਨਜ਼ਰ ਆਉਂਦੇ ਨੇ, ਇਸ ਤਰ੍ਹਾਂ ਨਜ਼ਰ ਨਹੀਂ ਆਉਂਦੇ। ਖਰਬੂਜ਼ੇ ਦੀ ਕਟਿੰਗ ਹੋਣ ਲੱਗੀ ਹੈ ਬਈ। ਹੁਣ ਨਾਲ ਛੁਰੀ ਰੱਖ ਲਈਏ ਤੇ ਨਾਲ ਮੈਂ ਚਾय ਬਣਾਉਣ ਵਾਸਤੇ ਰੱਖੀਏ, ਕਿਉਂਕਿ ਕੰਮ ਕਰਨਾ ਕਰ ਗਈ ਹਾਂ। ਅਤੇ ਥੋੜ੍ਹਾ ਜਿਹਾ ਬਿਸਕਿਟ ਨਾਲ ਖਾਵਾਂਗੇ। ਹੁਣ ਦੇਖੋ ਇਹਨਾਂ ਵਿੱਚੋਂ ਮੈਂ ਕਿਹੜਾ ਖਾਂਦੀ ਹਾਂ, ਕਿਹੜਾ ਮੇਰੇ ਆਦਾਬ ਦਾ ਨਿਸ਼ਾਨਾ बनेगा। बहरहाल कुछ खावांगे, नाल थोड़ी सी चाय पियेंगे और साथ में हम खरबूजा की कटिंग करेंगे। भाई छुरी खरबूजे ते डिगे या खरबूजा छुरी ते, नुकसान तो खरबूजे का ही होंदा वे। तो हुण ਇਹਦਾ ਨੁਕਸਾਨ ਹੋਣ ਵਾਲਾ ਸ਼ਰੀਕ ਕਿਸਮ ਦਾ, ਪਹਿਲੇ ਇਹਨੂੰ ਅਸੀਂ ਕੱਟਣਾ ਵੇ, ਉਸ ਤੋਂ ਬਾਅਦ ਇਹਨੇ ਵੀ ਸਾਡੇ ਢਿੱਡਾਂ 'ਚ ਚਲੇ ਜਾਣਾ। ਦੇਖੋ ਵਿਚਾਰੇ ਨੂੰ ਆਖਰੀ ਵਾਰ ਇਸਕਾ ਦੀਦਾਰ ਕਰ ਲਓ ਬਈ ਤੁਸੀਂ ਇਸ ਖਰਬੂਜ਼ੇ ਦਾ, ਫਿਰ ਇਹਨੇ ਦੁਨੀਆ 'ਚ ਨਹੀਂ ਰਹਿਣਾ। ਲੰਗੜਾਉਂਦੀ ਲੱਤ ਦੇ ਨਾਲ ਨਾ ਇਹ ਵਾਕ ਲਈ ਨਿਕਲ ਪਈ ਹਾਂ। ਤੇ ਭਾਵੇਂ ਹੁਣ ਮੈਂ ਕਿਤੇ ਡਿੱਗ ਪਵਾਂ, ਬਸ ਦੁਆ ਕਰਦੇ ਰਹੀਓ ਮੇਰੇ ਵਾਸਤੇ, ਕਿਉਂਕਿ ਗੋਡੇ ਵਿੱਚ ਜਿਹੜਾ ਨਾ ਸ਼ਦੀਦ ਦਰਦ ਜਿਹੜਾ ਹੋਇਆ ਵੇ ਉਹ ਖਤਮ ਹੋਣ ਦਾ ਨਾਂ ਨਹੀਂ ਪਿਆ ਲੈਂਦਾ। ਪਾਕਿਸਤਾਨ ਗਏ ਆ ਤੇ ਜਿਹੜਾ ਅਸੀਂ ਖਾਜੇ ਉੱਥੋਂ ਖਾ ਕੇ ਆਏ ਆ ਨਾ ਬਈ, ਤੇ ਜਿਹੜੇ ਆਪਣੇ ਰਵਾਇਤੀ ਚੀਜ਼ਾਂ ਕਿ ਖਾ ਲਓ ਬਈ, ਖਾ ਲਓ, ਕੋਈ ਮਸਲਾ ਹੀ ਨਹੀਂ, ਖਾਓ।
ਤੁਹਾਨੂੰ ਕੁਛ ਨਹੀਂ ਹੋਏਗਾ। ਵੀ ਹੋਣਾ ਕੀ ਹੈ, ਵਜ਼ਨ ਇੰਨਾ ਵਧਾ ਕੇ ਆਏ ਆ ਕਿ ਜਦ ਹੱਦ ਸ਼ੁਮਾਰ ਕੋਈ ਨਹੀਂ। ਪਾਕਿਸਤਾਨ ਜਾਣ ਲੋਕ ਤੇ ਵਜ਼ਨ ਨਾ ਵਧਾ ਕੇ ਆਉਣ, ਇਹ ਹੋ ਨਹੀਂ ਸਕਦਾ। ਕਿ ਬਈ ਵਜ਼ਨ ਵਧਣਾ ਲਾਜ਼ਮੀ ਹੈ, ਜਾਂ ਤਾਂ ਫਿਰ ਤੁਹਾਡੇ ਰਿਸ਼ਤੇਦਾਰ ਕੰਜੂਸ ਨੇ, ਤੇ ਜਾਂ ਫਿਰ ਜਿਹਨਾਂ ਦਾ ਵਜ਼ਨ ਨਾ ਵਧੇ, ਤੇ ਜਾਂ ਫਿਰ ਤੁਹਾਡੀ ਖਾਤਰ ਮਦਾਰਤ ਕਰਨ ਵਾਲਾ ਕੋਈ ਨਹੀਂ ਹੈ। ਬਈ ਪਾਕਿਸਤਾਨ ਜਾਓ ਤੇ ਵਜ਼ਨ ਖਤਰਨਾਕ ਹੱਦ ਤੱਕ ਵੱਧ ਜਾਂਦਾ ਵੇ। ਤੇ ਬਹਰਹਾਲ ਅਸੀਂ ਕੀ ਕਹਿੰਦੇ ਨੇ, ਵਧਾ ਕੇ ਆਏ ਆ ਤੇ ਹੁਣ ਉਹਨੂੰ ਘਟਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਮੌਸਮ ਬੜਾ ਆਸ਼ਿਕਾਨਾ ਹੋ ਰਿਹਾ ਵੇ, ਬੜੇ ਸੋਹਣੇ ਬੱਦਲ ਤੇ ਬੜੇ ਸੋਹਣੇ ਕੀ ਕਹਿੰਦੇ ਨੇ, ਇਹ ਦੇਖੋ ਝਾੜੀਆਂ ਕਿਹੜੀਆਂ ਸੋਹਣੀਆਂ ਨੇ, ਤੇ ਬੱਦਲ ਸ਼ਦਲ ਬੜੇ ਸੋਹਣੇ ਹੋਏ ਨੇ। ਤੇ ਅਸੀਂ ਵੀ ਜਿਹੜਾ ਨਾ ਚੱਲਦੇ ਜਾ ਰਹੇ ਹਾਂ ਨਾਲ ਨਾਲ ਵਾਕ, ਤੇ ਨਾਲ ਨਾਲ ਅਸੀਂ ਟਾਕ। ਵਾਕਿੰਗ ਤੇ ਟਾਕਿੰਗ ਸਾਡੀ ਜਾਰੀ ਹੈ। ਰੁੱਤ ਲੰਗੀ ਤੋਂ ਕਲੀ ਦੁਬਾਰਾ ਖਿਲਣੀ ਹੈ ਕਿ ਨਹੀਂ, ਹੋਰੇ ਜ਼ਿੰਦਗੀ ਫੇਰ ਦੁਬਾਰਾ ਮਿਲਣੀ ਹੈ ਕਿ ਨਹੀਂ, ਹੋਰੇ ਜ਼ਿੰਦਗੀ ਫੇਰ ਦੁਬਾਰਾ ਮਿਲਣੀ ਹੈ ਕਿ ਨਹੀਂ। ਤੇ ਬਈ ਹੋਰੇ ਜ਼ਿੰਦਗੀ ਫਿਰ ਦੁਬਾਰਾ ਮਿਲਣੀ ਹੈ ਕਿ ਨਹੀਂ ਮਿਲਣੀ, ਜਿਹੜੀ ਹੈਗੀ ਹੈ ਉਹਨੂੰ ਚੰਗੀ ਗੁਜ਼ਾਰ ਲਵੋ। ਤੇ ਚੰਗੀ ਗੁਜ਼ਾਰਨ ਵਾਸਤੇ ਸਿਹਤ ਜ਼ਰੂਰੀ ਹੈ, ਤੇ ਸਿਹਤ ਵਾਸਤੇ ਵਾਕ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਇੱਕ ਦੂਸਰੇ ਦੇ ਨਾਲ ਮਿਲੀਆਂ ਜੁੜੀਆਂ ਹੋਈਆਂ ਨੇ ਸਮਝੋ। ਤੇ ਅਸੀਂ ਹੁਣ ਉਹਨਾਂ ਨੂੰ ਉਹਨਾਂ 'ਤੇ ਅਮਲ ਕਰ ਰਹੇ ਹਾਂ, ਫਾਲੋ ਕਰ ਰਹੇ ਹਾਂ। ਉनको ਫਾਲੋ ਕਰਤੇ ਕਰਤੇ ਅਸੀਂ ਹੁਣ ਵਾਕਿੰਗ ਕਰ ਰਹੇ ਹਾਂ। ਤੇ ਚਲੋ ਕੁਛ ਨਾ ਕੁਛ ਤਾਂ ਫਰਕ ਪਏਗਾ ਨਾ। ਥੋੜ੍ਹਾ ਜਿਹਾ ਖਾਣ 'ਚ ਇਹਤਿਆਤ ਕਰਾਂਗੇ ਤੇ ਥੋੜ੍ਹਾ ਜਿਹਾ ਅਸੀਂ ਵਾਕ ਕਰਾਂਗੇ, ਵਜ਼ਨ ਠੀਕ ਹੋ ਜਾਏਗਾ। ਕਿਉਂਕਿ ਪਾਕਿਸਤਾਨ ਵਿੱਚ ਬੜਾ ਉਹਨਾਂ ਨੇ ਵੀ ਕਹਿ ਦਿੱਤਾ ਮੈਨੂੰ ਕਿ ਬਈ ਤੂੰ ਵਜ਼ਨ ਘਟਾ ਕੇ ਆਉਣਾ ਸ਼ਾਦੀ 'ਤੇ। ਜੇ ਤੂੰ ਵਜ਼ਨ ਨਾ ਘਟਾ ਕੇ ਆਈ ਨਾ ਤਾਂ ਫਿਰ ਤੈਨੂੰ ਸ਼ਾਦੀ ਦਾ ਅਸੀਂ ਵੜਨ ਨਹੀਂ ਦੇਣਾ। ਤੇ ਸ਼ਾਦੀ ਤਾਂ ਵੀ ਖਾਣੀ ਹੈ, ਤੇ ਉਹਦੇ ਲਈ ਸਾਨੂੰ ਵਜ਼ਨ ਵੀ ਘਟਾਉਣਾ ਪਏਗਾ। ਤੇ ਢਲਾਨ ਹੈ ਨਾ, ਤੇ ਢਲਾਨ ਦੀ ਵਜ੍ਹਾ ਦੇ ਨਾਲ ਖਾਸੀ ਆਸਾਨੀ ਰਹਿੰਦੀ ਹੈ। ਸਮਝੋ ਬੰਦਾ ਰਿੜਦਾ ਹੀ ਜਾਂਦਾ ਥੱਲੇ, ਰਿੜਦੇ ਰਿੜਦੇ ਤੁਸੀਂ ਚਲੇ ਜਾਂਦੇ ਹੋ, ਕੋਈ ਮਸਲਾ ਨਹੀਂ ਹੁੰਦਾ। ਅਸਲ ਮਸਲਾ ਉਦੋਂ ਹੁੰਦਾ ਵੇ ਜਦੋਂ ਮੈਂ ਵਾਪਸ ਆਉਣਾ ਵੇ। ਤੇ ਜਦੋਂ ਮੈਨੂੰ ਚੜ੍ਹਾਈ ਚੜ੍ਹਨੀ ਪੈਣੀ ਹੈ ਨਾ, ਤੇ ਪੈਣੀਆਂ ਨੇ ਚੀਕਾਂ ਕਿ ਓਏ ਹੋਏ ਹੋਏ ਹੁਣ ਚੜ੍ਹਾਂ ਕਿਸ ਤਰ੍ਹਾਂ। ਤੇ ਚਲੋ ਬਈ ਅਸੀਂ ਹੌਲੀ ਹੌਲੀ ਚੜ੍ਹਾਂਗੇ ਕੋਸ਼ਿਸ਼ ਕਰਕੇ। ਇੱਥੇ ਮੈਨੂੰ ਫੁੱਲ ਬੜੇ ਸੋਹਣੇ ਨਜ਼ਰ ਆ ਰਹੇ ਨੇ, ਮੈਂ ਤੁਹਾਨੂੰ ਦਿਖਾਉਂਦੀ ਹਾਂ। ਸਾਹਮਣੇ ਇੱਕ ਲੇਡੀ ਆ, ਮੈਨੂੰ ਦੇਖ ਰਹੇ ਨੇ, ਉਹ ਕਹਿੰਦੇ ਪਤਾ ਨਹੀਂ ਵੀ ਇਹਨੇ ਹੱਥ 'ਚ ਸਟਿਕ ਫੜੀ ਹੋਈ ਹੈ, ਤੇ ਇਹ ਕੀ ਕਰਦੀ ਫਿਰਦੀ ਪਈ ਹੈ। ਤੇ ਇਹ ਦੇਖੋ ਬਈ ਫੁੱਲ ਦੇਖੋ ਕਿੰਨੇ ਪਿਆਰੇ ਨੇ, ਕਿੰਨੇ ਖੂਬਸੂਰਤ ਫੁੱਲ। ਅੱਲਾਹ ਤਾਲਾ ਦੇ ਜਿਹੜੇ ਨਾ ਰੰਗ ਤੁਹਾਨੂੰ ਹਰ ਜਗ੍ਹਾ ਨਜ਼ਰ ਆਉਂਦੇ ਨੇ। ਤੇ ਮੈਨੂੰ ਤਾਂ ਫੁੱਲਾਂ ਨਾਲ ਵੈਸੇ ਹੀ ਬੜਾ ਇਸ਼ਕ ਹੈ। ਤੇ मुझे इश्क है तुम्ही से मेरी जान जिंदगानी, मेरे पास तेरा दिल है, मेरे प्यार की निशानी। ਵਾਕ ਤੋਂ ਬਾਅਦ ਤੇ ਲੱਗ ਜਾਂਦੀ ਹੈ ਤੁਹਾਨੂੰ ਭੁੱਖ, ਤੇ ਮੈਨੂੰ ਵੀ ਬੜੀ ਸ਼ਦੀਦ ਕਿਸਮ ਦੀ ਭੁੱਖ ਲੱਗਦੀ ਪਈ ਹੈ। ਯਕੀਨ ਮੰਨੋ ਖੁਸ਼ਬੂਆਂ ਉੱਠਦੀਆਂ ਪਈਆਂ ਨੇ, ਤੇ ਵੀ ਕੱਲ੍ਹ ਉੱਥੇ ਹੀ ਪਹੁੰਚ ਜਾਣੀ ਹੈ ਕਿ ਜਿੰਨੀ ਵਾਕ ਕੀਤੀ ਹੈ ਉਨੀ ਅਸੀਂ ਢਿੱਡ ਭਰ ਕੇ ਰੋਟੀ ਖਾ ਲੈਣੀ ਹੈ। ਅੱਲਾ ਹਾਫਿਜ਼ ਤੇ ਰੱਬ ਰਾਖਾ।